ਔਰ ਉਹਨਾਂ ਨੂੰ ਲੱਗਾ ਕਿ ਵੀ ਇਹ ਜਿਹੜਾ ਸਿੱਖ ਮੁਸਲਮ ਜਿਹੜੀ ਐਨੀਮੋਸਿਟੀ ਹੈ ਇਹ ਤਾਂ ਐਵਰਗ੍ਰੀਨ ਜਦੋਂ ਮਰਜ਼ੀ ਤੁਸੀਂ ਦੋ ਖਬਰਾਂ ਕ੍ਰੀਏਟ ਕਰ ਦਿਓ ਫਿਰ ਆਪਣੇ ਜਿਹੜੇ ਮੀਡੀਆ ਤੇ ਬਿਠਾਏ ਆਈਟੀ ਸੈੱਲ ਦੇ 2.5 ਰੁਪਏ ਦੇ ਕਿਰਾਏਦਾਰ ਬੰਦੇ ਨੇ ਉਹਨਾਂ ਲਈ ਟਵੀਟ ਕਰਾ ਦਿਓ, ਜਿਹੜੇ ਪਗੜੀ ਧਾਰੀ ਰੈਂਟਾ ਸਿੱਖ ਜਿਨ੍ਹਾਂ ਨੂੰ ਮੈਂ ਕਹਿੰਦਾ ਤੁਸੀਂ ਹਾਇਰ ਕੀਤੇ ਹੋਏ ਨੇ ਉਹਨਾਂ ਤੋਂ ਬਿਆਨਬਾਜ਼ੀਆਂ ਸ਼ੁਰੂ ਕਰਵਾ ਦਿਓ ਤੇ ਫਿਰ ਜਿਹੜਾ ਧਿਆਨ ਉਸ ਪਾਸੇ ਚਲਾ ਜਾਏਗਾ। ਇਹ ਚਾਹੁੰਦੇ ਸੀ ਕਿ ਸਾਰੇ ਸਿੱਖ ਅਫਗਾਨਿਸਤਾਨ ਛੱਡ ਕੇ ਆ ਜਾਣ, ਉੱਥੇ ਉਹਨਾਂ ਸਿੱਖਾਂ ਨੇ ਕਿਹਾ ਵੀ ਨਹੀਂ ਇਹ ਸਾਡੇ ਇਤਿਹਾਸਕ ਗੁਰਦੁਆਰੇ ਨੇ, ਅਸੀਂ ਇੱਥੇ ਕੁਰਬਾਨ ਹੋ ਜਾਵਾਂਗੇ, ਅਸੀਂ ਨਹੀਂ ਨਿਕਲਾਂਗੇ। ਇਹਨਾਂ ਨੂੰ ਲੱਗਾ ਕਿ ਵੀ ਇਧਰ ਇਹ ਲਖੀਮਪੁਰ ਵਾਲੀ ਘਟਨਾ ਨੇ ਹਿੰਦੂ ਤਵੀਆਂ ਦਾ ਕਰੂਪ ਚਿਹਰਾ ਸਾਹਮਣੇ ਲਿਆਂਦਾ ਕਿ ਭਾਈ ਇਹ ਤਾਂ ਹੁਣ ਉਹ ਕੁਝ ਕਰ ਰਹੇ ਨੇ ਜਿਹੜਾ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਹੈ। ਇਸ ਖਬਰ ਨੂੰ ਤਾਲਿਬਾਨ ਨਾਲ ਜੋੜ ਕੇ ਉਹੀ ਇੰਡੀਅਨ ਮੀਡੀਆ ਜਿਹੜਾ 3 ਦਿਨ ਪਹਿਲਾਂ ਜਿਹੜੀ ਲਖੀਮਪੁਰ ਖੇੜੀ ਦੀ ਘਟਨਾ ਸੀ ਉਹਨੂੰ ਬੱਬਰ ਖਾਲਿਸਤਾਨ ਉਹਦੇ ਨਾਲ ਜੋੜ ਕੇ ਉਹਨਾਂ ਨੂੰ ਇੱਕਦਮ ਮਿਲ ਗਿਆ ਕਿ ਆਹ ਦੇਖ ਲਓ ਜੀ ਦੂਜਾ। ਔਰ ਸੋਸ਼ਲ ਮੀਡੀਆ ਤੇ ਜਿਹੜੇ ਕੱਚੇ ਜਿਹੇ ਲੋਕ ਵੀ ਬਿਠਾਏ ਨੇ ਉਹਨਾਂ ਨੇ ਵੀ ਪ੍ਰੋਪੇਗੈਂਡਾ ਸ਼ੁਰੂ ਕਰ ਦਿੱਤਾ ਕਿ ਭਾਈ ਇਹ ਕੀ ਹੋ ਰਿਹਾ। ਜਿਹੜਾ ਗਜ਼ਨੀ ਜਿਹੜਾ ਇਹ ਦਾ ਅੱਗੋਂ ਹਕਾਨੀ ਨੈਟਵਰਕ ਦਾ ਉਹ ਇਸ ਦੇ ਉੱਤੇ ਕਹਿ ਰਿਹਾ ਮਿਸਟਰ ਅਨਾਸ ਹਕਾਨੀ ਜਿਹੜਾ ਯੰਗਰ ਬ੍ਰਦਰ ਹੈ ਜਿਹੜਾ ਇਸ ਵੇਲੇ ਤਾਲਿਬਾਨ ਦਾ ਸੁਪਰੀਮੋ ਜਿਹੜਾ ਹਕਾਨੀ ਗਰੁੱਪ ਦਾ ਹੈ ਸਿਰਾਜੁਦੀਨ ਹਕਾਨੀ, ਉਹ ਕਹਿ ਰਿਹਾ ਜੀ ਦੇਖੋ ਮੈਂ 10ਵੀਂ ਸੈਂਚਰੀ ਦੇ ਆਪਣੇ ਜਿਹੜੇ ਸਾਡੇ ਬਜ਼ੁਰਗ ਮਹਿਮੂਦ ਗਜ਼ਨਵੀ ਦੀ ਕਬਰ ਤੇ ਗਿਆ, ਉਹਨੇ ਇੱਕ ਸਟਰੋਂਗ ਰਾਜ ਕਾਇਮ ਕੀਤਾ ਸੀ ਔਰ ਉਹਨੇ ਜਿਹੜੀ ਹੈ ਸੋਮਨਾਥ ਦੇ ਵਿੱਚ ਮੂਰਤੀ ਤੋੜੀ ਸੀ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਲਖੀਮਪੁਰ ਯੂਪੀ ਵਿੱਚ ਬੀਜੇਪੀ ਦੀ ਗੁੰਡਾਗਰਦੀ ਨੂੰ ਦਰਕਨਾਰ ਕਰਨ ਵਾਲਾ ਭਾਰਤੀ ਮੀਡੀਆ ਹੁਣ ਕਾਬਲ ਦੇ ਗੁਰਦੁਆਰਾ ਕਰਤਾਏ ਪਰਵਾਨ ਵਿੱਚ ਕੁਝ ਅਗਿਆਤ ਵਿਅਕਤੀਆਂ ਵੱਲੋਂ ਕੀਤੀ ਗਈ ਧੱਕੇਸ਼ਾਹੀ ਨੂੰ ਤਾਲਿਬਾਨ ਨਾਲ ਜੋੜ ਕੇ ਘਟੀਆ ਪ੍ਰੋਪੇਗੈਂਡਾ ਜਿਹੜਾ ਕਰ ਰਿਹਾ। ਸੋ ਇਸ ਘਟਨਾ ਦੀ ਹਕੀਕਤ ਕੀ ਹੈ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਟੀਵੀ 84 ਦੀ ਜਿਹੜੀ ਸਪੈਸ਼ਲ ਰਿਪੋਰਟ ਹੈ ਵੀਡੀਓ ਹੈ ਉਹ 4 ਮਿੰਟ ਦੀ ਹੈ ਉਹ ਵੀ ਤੁਹਾਡੇ ਨਾਲ ਆਪਾਂ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇੱਕ ਪੁਰਾਣਾ ਟੈਕਟਿਕ ਰਿਹਾ ਮੈਡੀਕਲ ਵਰਲਡ ਦੇ ਵਿੱਚ, ਜਦੋਂ ਅਜੇ ਸਰਜਰੀ ਨਹੀਂ ਸੀ ਹੋਈ ਉਦੋਂ ਹੁੰਦਾ ਸੀ ਕਿ ਭਾਈ ਜੇ ਕਿਸੇ ਦੇ ਢਿੱਡ ਦੇ ਵਿੱਚ ਕੋਈ ਦਰਦ ਹੈ ਟੋਲਰੇਟ ਨਹੀਂ ਹੋ ਰਹੀ ਔਰ ਉਹਦਾ ਕੋਈ ਇਲਾਜ ਨਹੀਂ ਹੈ ਔਰ ਉਹਦਾ ਪੈਰ ਸਾੜ ਦਿਓ ਤਾਂ ਉਹਦਾ ਇੱਕਦਮ ਧਿਆਨ ਪੈਰ ਵੱਲ ਜਾਂਦਾ ਸੀ ਔਰ ਉਹ ਦਰਦ ਉਹਨੂੰ ਭੁੱਲ ਜਾਂਦੀ ਸੀ ਔਰ ਪੈਰ ਦਾ ਇਲਾਜ ਹੋ ਜਾਂਦਾ ਸੀ। ਉਹ ਮਲਮਾ ਮੁਲਮਾ ਸੀ ਜਿਹੜੀਆਂ ਸੜੇ ਦਾ ਇਲਾਜ ਕਰ ਦਿੰਦੀਆਂ ਸੀ। ਪੋਲਿਟਿਕਸ ਦੇ ਵਿੱਚ ਇਹਨੂੰ ਡਾਈਵਰਸ਼ਨਰੀ ਟੈਕਟਿਕ ਕਹਿੰਦੇ ਨੇ ਕਿ ਜਦੋਂ ਕੋਈ ਪ੍ਰੋਬਲਮ ਸਿੱਧੀ ਤੁਹਾਨੂੰ ਜਿਹੜੀ ਹੈ ਉਹ ਆ ਰਹੀ ਹੈ ਤੇ ਤੁਸੀਂ ਕੋਈ ਹੋਰ ਸਿਨੈਰੀਓ ਕ੍ਰੀਏਟ ਕਰ ਦਿਓ ਕਿ ਧਿਆਨ ਉਸ ਪਾਸੇ ਚਲਾ ਜਾਏ। ਹੁਣ ਅਸੀਂ ਦੇਖ ਰਹੇ ਹਾਂ ਕਿ ਜੋ ਵਰਤਾਰਾ ਜਿਸ ਕਿਸਮ ਦਾ ਯੂਪੀ ਦੇ ਵਿੱਚ 4 ਸਿੱਖ ਕਿਸਾਨਾਂ ਦੇ ਕੋਲਡ ਬਲੱਡਡ ਮਰਡਰ ਤੋਂ ਬਾਅਦ ਜੋ ਦੁਨੀਆ ਭਰ ਦੇ ਵਿੱਚ ਵੀ ਤੋਏ ਹੋ ਰਹੀ ਹੈ, ਸਿੱਖ ਕੌਮ ਦੇ ਅੰਦਰ ਇੱਕ ਗਮ ਔਰ ਗੁੱਸਾ ਹੈ। ਆਪੋਜੀਸ਼ਨ ਨੂੰ ਵੀ ਉੱਥੇ ਮੌਕਾ ਮਿਲ ਗਿਆ ਕਿ ਉਹ ਜਿਹੜੇ ਨੇ ਬਿਲਕੁਲ ਜਿਹੜੇ ਡਰੇ ਦਬੇ ਹੋਏ ਸੀ ਇਸ ਬਹਾਨੇ ਨਾਲ ਪਰਿਵਾਰਾਂ ਦੇ ਨਾਲ ਹਮਦਰਦੀ ਕਰਨ ਦੇ ਬਹਾਨੇ ਉਹ ਬਾਹਰ ਨਿਕਲੇ ਨੇ। ਤੇ ਫਿਰ ਆਰਐਸਐਸ ਬੀਜੇਪੀ ਮੋਦੀ ਸਰਕਾਰ ਜਿਨ੍ਹਾਂ ਦਾ ਫੋਰਟੇ ਪ੍ਰੋਪੇਗੈਂਡਾ ਜਿਵੇਂ ਨਾਜ਼ੀਆਂ ਦਾ ਫੋਰਟੇ ਪ੍ਰੋਪੇਗੈਂਡਾ ਸੀ, ਉਹ ਕਿਵੇਂ ਇਸ ਓਪਰਚੁਨਿਟੀ ਨੂੰ ਹੱਥੋਂ ਜਾਣ ਦੇ ਸਕਦੇ ਸੀ। ਔਰ ਤੁਸੀਂ ਇਹ ਦੇਖੋਗੇ ਕਿ 3 ਅਕਤੂਬਰ ਦਾ ਇਹ ਵਾਕਿਆ ਹੈ ਔਰ ਇਹਨਾਂ 2 ਦਿਨਾਂ ਦੇ ਵਿੱਚ ਪਿਛਲੇ 24 ਘੰਟੇ ਕਿਉਂਕਿ ਪਹਿਲੀ ਸਟੇਜ ਤੇ ਤਾਂ ਸਿੱਧੇ ਇਹ ਕਹਿ ਕੇ ਕਿ ਜੀ ਨਹੀਂ ਉਹ ਤਾਂ ਗੱਡੀ ਦੇ ਉੱਤੇ ਅਟੈਕ ਕਰਤਾ, ਬਰਛੇ ਮਾਰਤੇ, ਤਲਵਾਰਾਂ ਮਾਰਤੀਆਂ, ਕੰਟਰੋਲ ਲੂਜ਼ ਹੋ ਗਿਆ। ਜਦੋਂ 28 ਸੈਕਿੰਡ ਦੀ ਵੀਡੀਓ ਸਾਹਮਣੇ ਆ ਗਈ ਜਿਹਦੇ 'ਚ ਕਿ ਉਹ ਤਿੰਨੋਂ ਗੱਡੀਆਂ ਜਿਹੜੇ ਘਰਾਂ ਨੂੰ ਮੁੜ ਰਹੇ ਨੇ ਪਿੱਛੋਂ ਦੀ ਉਹਨਾਂ ਨੂੰ ਦਰਦੀਆਂ ਨਿਕਲ ਜਾ ਰਹੀਆਂ ਨੇ, ਉਹ ਬਿਲਕੁਲ ਡਿਫੈਂਸਲੈਸ ਹੋ ਗਏ। ਫਿਰ ਉਹਨਾਂ ਦੀ ਜਿਹੜੀ ਪ੍ਰੋਪੇਗੈਂਡਾ ਟੀਮ ਔਰ ਡਾਈਵਰਸ਼ਨਰੀ ਟੈਕਟਿਕ ਟੀਮ ਬੈਠੀ ਵੀ ਕੀ ਕੀਤਾ ਜਾਏ ਔਰ ਉਹਨਾਂ ਨੂੰ ਲੱਗਾ ਕਿ ਵੀ ਇਹ ਜਿਹੜਾ ਸਿੱਖ ਮੁਸਲਮ ਜਿਹੜੀ ਐਨੀਮੋਸਿਟੀ ਹੈ ਇਹ ਤਾਂ ਐਵਰਗ੍ਰੀਨ ਜਦੋਂ ਮਰਜ਼ੀ ਤੁਸੀਂ 2 ਖਬਰਾਂ ਕ੍ਰੀਏਟ ਕਰ ਦਿਓ ਫਿਰ ਆਪਣੇ ਜਿਹੜੇ ਮੀਡੀਆ ਤੇ ਬਿਠਾਏ ਆਈਟੀ ਸੈੱਲ ਦੇ 2.5 ਰੁਪਏ ਦੇ ਕਿਰਾਏਦਾਰ ਬੰਦੇ ਨੇ ਉਹਨਾਂ ਲਈ ਟਵੀਟ ਕਰਾ ਦਿਓ, ਜਿਹੜੇ ਪਗੜੀ ਧਾਰੀ ਰੈਂਟਾ ਸਿੱਖ ਜਿਨ੍ਹਾਂ ਨੂੰ ਮੈਂ ਕਹਿੰਦਾ ਤੁਸੀਂ ਹਾਇਰ ਕੀਤੇ ਹੋਏ ਨੇ ਉਹਨਾਂ ਤੋਂ ਬਿਆਨਬਾਜ਼ੀਆਂ ਸ਼ੁਰੂ ਕਰਵਾ ਦਿਓ ਤੇ ਫਿਰ ਜਿਹੜਾ ਧਿਆਨ ਉਸ ਪਾਸੇ ਚਲਾ ਜਾਏਗਾ। ਬਿਲਕੁਲ ਅਫਗਾਨਿਸਤਾਨ ਦੇ ਹਵਾਲੇ ਨਾਲ ਸਾਨੂੰ ਪਤਾ ਹੈ ਕਿ ਤਾਲਿਬਾਨ ਦੇ ਕਾਬਲ ਟੇਕ ਓਵਰ ਕਰਨ ਤੋਂ ਪਹਿਲਾਂ ਹੀ
ਰਾਹ ਨੇ ਇੱਕ ਪੱਤਾ ਖੇਡਿਆ ਸੀ ਜਿੱਥੇ ਇੱਕ ਹੋਰ ਹਿਸਟੋਰੀਕਲ ਗੁਰਦੁਆਰੇ ਬਾਰੇ ਖਬਰ ਕਿ ਜੀ ਨਿਸ਼ਾਨ ਸਾਹਿਬ ਕੱਟ ਦਿੱਤਾ ਹੈ ਔਰ ਅੰਦਰ ਜਿਹੜਾ ਉਹ ਬੇਅਦਬ ਕਰਤਾ ਔਰ ਦੂਸਰਾ ਕਰਤਾ ਹੈ। ਪਰ ਇਹ ਗੱਲ ਤਾਲਿਬਾਨ ਨੇ ਵੀ ਸਪਸ਼ਟ ਕੀਤੀ, ਸਿੱਖ ਨੁਮਾਇੰਦੇ ਜਿਹੜੇ ਉੱਥੇ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੇ ਵੀ ਕੀਤਾ ਕਿ ਜਿਸ ਥਾਂ ਦੀ ਇਹ ਗੱਲ ਕਰ ਰਹੇ ਨੇ ਉੱਥੇ ਤਾਂ ਤਾਲਿਬਾਨ ਅਜੇ ਆਏ ਵੀ ਨਹੀਂ ਹੈ ਔਰ ਰਿਪੇਅਰ ਦੇ ਲਈ ਖੁਦ ਹੀ ਪ੍ਰਬੰਧਕਾਂ ਨੇ ਨਿਸ਼ਾਨ ਸਾਹਿਬ ਜਿਹੜਾ ਉਸ ਥਾਂ ਨੂੰ ਵੱਡਾ ਕਰ ਰਹੇ ਨੇ ਉਹਨੂੰ ਅੰਦਰ ਰੱਖਿਆ। ਔਰ ਇਹ ਲੇਕਿਨ ਉਦੋਂ ਤੱਕ ਕਿ ਡੈਮੇਜ ਹੋ ਚੁੱਕਾ ਹੁੰਦਾ ਹੈ ਕਿਉਂਕਿ ਆਲਰੇਡੀ ਉਸ ਦੀਆਂ ਕੱਟੇ ਨਿਸ਼ਾਨ ਸਾਹਿਬ ਦੀਆਂ ਫੋਟੋਆਂ ਇੱਧਰ ਉੱਧਰ ਕਰ ਦਿੱਤੀਆਂ। ਬਿਲਕੁਲ। ਫਿਰ ਇਹਨਾਂ ਨੇ ਕਰਤਾ ਪ੍ਰਵਾਨ ਮੇਨ ਗੁਰਦੁਆਰਾ ਕਾਬਲ ਦੇ ਵਿੱਚ ਗੁਰਦੁਆਰਾ ਗੁਰੂ ਹਰਰਾਏ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਔਰ ਉੱਥੇ ਹੀ ਜ਼ਿਆਦਾ ਸਿੱਖਾਂ ਨੇ ਜਿਹੜਾ ਉੱਥੇ ਆ ਕੇ ਠਹਿਰੇ ਵੀ ਸੀ, ਜਿਹੜੇ ਜਲਾਲਾਬਾਦ ਤੋਂ ਗਜ਼ਨੀ ਤੋਂ ਦੂਸਰੀਆਂ ਥਾਵਾਂ ਤੋਂ ਆਏ ਉਹਨਾਂ ਨੂੰ ਜਾ ਕੇ ਤਾਲਿਬਾਨ ਦੇ ਨੁਮਾਇੰਦੇ ਵੀ ਮਿਲੇ। ਇਮੀਡੀਏਟ ਬਾਅਦ ਜਦੋਂ 15 ਅਗਸਤ ਤੋਂ ਇੱਕਦਮ ਬਾਅਦ ਟੈਨਸ਼ਨ ਚੱਲ ਰਹੀ ਸੀ ਔਰ ਹੁਣੇ ਹੀ ਅਸੀਂ 3-4 ਦਿਨ ਪਹਿਲਾਂ ਹੀ ਪ੍ਰੋਗਰਾਮ ਕਰਕੇ ਹਟੇ ਹਾਂ ਕਿ ਕਿਵੇਂ ਕਾਬਲ ਦਾ ਮੇਅਰ ਜਿਹੜਾ ਹੈ ਤਾਲਿਬਾਨ ਵੱਲੋਂ ਨੋਮੀਨੇਟਡ ਉਹ ਵੀ ਉਹਨਾਂ ਸਿੱਖਾਂ ਨੂੰ ਮਿਲਿਆ। ਉਹਨਾਂ ਨੇ ਕਿਹਾ ਜੀ ਰੱਖ ਰਖਾਅ ਲਈ ਵੀ ਤੁਸੀਂ ਬੇਫਿਕਰ, ਤੁਹਾਡਾ ਮੁਲਕ ਹੈ, ਅਸੀਂ ਪੂਰੀ ਹਿਫਾਜ਼ਤ ਕਰਾਂਗੇ। ਹੁਣ ਇੱਕ ਇਸ ਗੱਲ ਦਾ ਧਿਆਨ ਰਿਹਾ ਕਿ ਬੇਸ਼ੱਕ ਇਸ ਵੇਲੇ ਤਾਲਿਬਾਨ ਦੇ ਕੋਲ ਕੰਟਰੋਲ ਹੈ ਲੇਕਿਨ ਇੰਡੀਅਨ ਏਜੰਸੀਆਂ ਜਾਂ ਹੋਰ ਏਜੰਸੀਆਂ ਦੇ ਜਿਹੜੇ ਉਹਨਾਂ ਨੇ ਛੱਡੇ ਹੋਏ ਕੋਈ ਇਸਲਾਮਿਕ ਸਟੇਟ ਖੁਰਾਸਾਨੀ ਦੇ ਥੱਲੇ ਕੋਈ ਹੋਰ ਗਰੁੱਪ ਵੀ ਖੜੇ ਹੋ ਜਾਣਗੇ ਆਉਣ ਵਾਲੇ ਪੀਰੀਅਡ 'ਚ। ਕੋਈ ਪੰਜਸ਼ੀਰੀ ਵੈਲੀ ਦੇ ਮਸੂਦ ਦਾ ਮੁੰਡਾ, ਤਾਲਿਬਾਨ ਰੈਜ਼ਿਸਟੈਂਸ ਮੂਵਮੈਂਟ, ਇੱਦਾਂ ਦੇ ਬਹੁਤ ਸਾਰੇ ਦਹਿਸ਼ਤਗਰਦ ਗਰੁੱਪ ਇਹਨਾਂ ਨੇ ਉੱਥੇ ਖੜੇ ਕੀਤੇ ਹੋਏ ਨੇ। ਸਿੱਖ ਤਾਂ ਨਿਸ਼ਚਿੰਤ ਹੋ ਗਏ ਔਰ ਨਤੀਜੇ ਦੇ ਤੌਰ ਤੇ ਜਿਹੜਾ ਇਹਨਾਂ ਦਾ ਪ੍ਰੋਪੇਗੈਂਡਾ ਇਹਨਾਂ ਨੂੰ ਲੱਗਾ ਕਿ ਵੀ ਇਹ ਕਿਉਂਕਿ ਇਹਦੇ ਬਾਵਜੂਦ ਕਿ ਚਾਹੁੰਦੇ ਸੀ ਕਿ ਸਾਰੇ ਸਿੱਖ ਅਫਗਾਨਿਸਤਾਨ ਛੱਡ ਕੇ ਆ ਜਾਣ, ਉੱਥੇ ਉਹਨਾਂ ਸਿੱਖਾਂ ਨੇ ਕਿਹਾ ਵੀ ਨਹੀਂ ਇਹ ਸਾਡੇ ਇਤਿਹਾਸਕ ਗੁਰਦੁਆਰੇ ਨੇ, ਅਸੀਂ ਇੱਥੇ ਕੁਰਬਾਨ ਹੋ ਜਾਵਾਂਗੇ, ਅਸੀਂ ਨਹੀਂ ਨਿਕਲਾਂਗੇ। ਇਹਨਾਂ ਨੂੰ ਲੱਗਾ ਕਿ ਵੀ ਇਧਰ ਇਹ ਲਖੀਮਪੁਰ ਵਾਲੀ ਘਟਨਾ ਨੇ ਹਿੰਦੂ ਤਵੀਆਂ ਦਾ ਕਰੂਪ ਚਿਹਰਾ ਸਾਹਮਣੇ ਲਿਆਂਦਾ ਕਿ ਭਾਈ ਇਹ ਤਾਂ ਹੁਣ ਉਹ ਕੁਝ ਕਰ ਰਹੇ ਨੇ ਜਿਹੜਾ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਹੈ। ਹੁਣ ਜਿਹੜੀ ਖਬਰ ਇੱਕਦਮ ਵਾਇਰਲ ਕੀਤੀ ਗਈ ਗੁਰਦੁਆਰਾ ਕਰਤੇ ਪ੍ਰਵਾਨ ਦੇ ਹਵਾਲੇ ਨਾਲ, ਹਾਲਾਂ ਜਦੋਂ ਤੁਸੀਂ ਉਹਦੀ ਓਰੀਜਨਲ ਟੇਪ ਦੇਖਦੇ ਹੋ, ਜਿਹੜਾ ਓਰੀਜਨਲ ਬਿਆਨ ਜਿਹੜੇ ਕਾਬਲ ਦੇ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਸਿੰਘ ਨੇ ਉਹ ਇਹ ਕਹਿ ਰਹੇ ਨੇ ਕਿ ਜੀ ਰਾਤ ਨੂੰ ਇੱਥੇ ਹਥਿਆਰਬੰਦ ਲੋਕ ਆਏ, ਉਹਨਾਂ ਨੇ ਕੋਈ ਤਾਲਿਬਾਨ ਲਫ਼ਜ਼ ਨਹੀਂ ਇਸਤੇਮਾਲ ਕੀਤਾ, ਉਹਨਾਂ ਨੇ ਅੰਦਰ ਜਾ ਕੇ ਤਲਾਸ਼ੀ ਲਈ ਸਾਰੀ, ਉਹ ਅੰਦਰ ਕਮਰੇ 'ਚ ਵੀ ਗਏ ਗੁਰੂ ਗ੍ਰੰਥ ਸਾਹਿਬ ਵਾਲੇ 'ਚ। ਹਾਲਾਂ ਉਹਨਾਂ ਨੇ ਇਹ ਨਹੀਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਬੇਅਦਬ ਕੀਤਾ, ਜਾਣ ਲੱਗੇ ਉਹ ਭੰਨ ਤੋੜ ਕਰ ਗਏ, ਕੈਮਰੇ ਤੋੜ ਗਏ। ਹੁਣ ਜ਼ਾਹਰ ਹੈ ਕਿ ਕੈਮਰੇ ਇਸ ਲਈ ਉਹਨਾਂ ਨੇ ਤੋੜੇ ਕਿ ਸ਼ਨਾਖਤ ਹੋਏਗੀ ਕਿ ਕੌਣ ਨੇ, ਕੰਮ ਤਾਂ ਇੰਡੀਅਨ ਏਜੰਸੀਆਂ ਦਾ ਰਾਜ ਹੈ ਔਰ ਤਾਲਿਬਾਨ ਨੇ ਫੌਰਨ ਔਰ ਉਹਨਾਂ ਨੇ ਕਿਹਾ ਅਸੀਂ ਤਾਲਿਬਾਨ ਨੂੰ ਇਨਫੋਰਮ ਕੀਤਾ ਔਰ ਉਹਨਾਂ ਦਾ ਵੀ ਇਹ ਆ ਗਿਆ ਕਿ ਭਾਈ ਇਹ ਬਿਲਕੁਲ ਇਹ ਸਾਡੇ ਕੋਈ ਨਿਬੰਧੇ ਨਹੀਂ ਹੈਗੇ। ਹੁਣ ਜ਼ਾਹਰ ਹੈ ਕਿ ਜਦੋਂ ਇਸ ਕਿਸਮ ਦਾ ਮਾਹੌਲ ਕਾਬਲ 'ਚ ਜਿਹੜੇ ਤਾਲਿਬਾਨ ਦੇ ਸਪੋਕਸਮੈਨ ਹੈ ਉਹਨਾਂ ਦੀ ਮਦਰ ਦੀ ਡੈਥ ਹੋਈ 3-4 ਦਿਨ ਪਹਿਲਾਂ ਦੀ ਗੱਲ ਹੈ, ਜਿਸ ਮਸਜਿਦ ਦੇ ਵਿੱਚ ਉਹਨਾਂ ਦੀ ਜਿਹੜੀ ਆ ਉਹ ਹੋ ਰਹੀਆਂ ਸੀ ਅਖੀਰਲੀ ਰਸਮਾਂ, ਉਹਦੇ ਬਾਹਰ ਅਟੈਕ ਹੋਇਆ, ਬੰਬ ਅਟੈਕ, ਜਿਹਦੇ 'ਚ 15-20 ਲੋਕ ਮਾਰੇ ਗਏ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਦੇ ਬਾਵਜੂਦ ਕਿ ਤਾਲਿਬਾਨ ਇਨ ਕੰਟਰੋਲ ਨੇ, ਉਹ ਹਾਲਾਤ ਨੂੰ ਦੇਖ ਰਹੇ ਨੇ, ਲੇਕਿਨ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਔਰ ਇਹਦੇ ਚੱਲਦਿਆਂ ਇਸ ਖਬਰ ਨੂੰ ਤਾਲਿਬਾਨ ਨਾਲ ਜੋੜ ਕੇ ਉਹੀ ਇੰਡੀਅਨ ਮੀਡੀਆ ਜਿਹੜਾ 3 ਦਿਨ ਪਹਿਲਾਂ ਜਿਹੜੀ ਲਖੀਮਪੁਰ ਖੇੜੀ ਦੀ ਘਟਨਾ ਸੀ ਉਹਨੂੰ ਬੱਬਰ ਖਾਲਿਸਤਾਨ ਉਹਦੇ ਨਾਲ ਜੋੜ ਕੇ ਉਹਨਾਂ ਨੂੰ ਇੱਕਦਮ ਮਿਲ ਗਿਆ ਕਿ ਆਹ ਦੇਖ ਲਓ ਜੀ ਦੂਜਾ। ਔਰ ਸੋਸ਼ਲ ਮੀਡੀਆ ਤੇ ਜਿਹੜੇ ਕੱਚੇ ਜਿਹੇ ਲੋਕ ਵੀ ਬਿਠਾਏ ਨੇ ਉਹਨਾਂ ਨੇ ਵੀ ਪ੍ਰੋਪੇਗੈਂਡਾ ਸ਼ੁਰੂ ਕਰ ਦਿੱਤਾ ਕਿ ਭਾਈ ਇਹ ਕੀ ਹੋ ਰਿਹਾ। ਔਰ ਮੈਂ ਸਮਝਦਾ ਕਿ ਵੀ ਇਹਦੇ ਨਾਲ ਹੀ ਇਹ ਤਾਂ ਇੱਕ ਖਬਰ ਇੱਕ ਮਾਹੌਲ ਲਈ ਕ੍ਰੀਏਟ ਕਰ ਦਿੱਤੀ, ਨਵੀਂ ਡਿਬੇਟ ਉਹਨਾਂ ਨੇ ਇਹ ਕਰ ਦਿੱਤੀ ਕਿ ਜੀ ਮਹਿਮੂਦ ਗਜ਼ਨਵੀ ਦੇ ਨਾਲ ਸੰਬੰਧਿਤ ਇੱਕ ਟਵੀਟ ਹਕਾਨੀ ਨੈਟ ਗਰੁੱਪ ਦੇ ਜਿਹੜਾ ਉਹਨਾਂ ਦਾ ਅਨਾਸ ਹਕਾਨੀ ਹੈ ਉਹ ਗਜ਼ਨੀ ਦੇ ਵਿੱਚ ਗਿਆ, ਉਹਦੀ ਕਬਰ ਦੇ ਉੱਤੇ ਮਹਿਮੂਦ ਗਜ਼ਨਵੀ ਦੀ, ਔਰ ਉੱਥੋਂ ਉਹਨੇ ਟਵੀਟ ਕੀਤਾ ਕਿ ਟੁਡੇ ਵੀ ਵਿਜ਼ਿਟਡ ਦਾ ਸ਼ਰਾਈਨ ਆਫ ਸੁਲਤਾਨ ਮਹਿਮੂਦ ਗਜ਼ਨਵੀ, a renowned Muslim warrior and mujahid of 10th century. Ghaznavi, may the mercy of Allah be upon him, established a strong Muslim rule in the region from Ghazni and smashed the idol of Somnath. ਹੁਣ ਉਹਨਾਂ ਨੇ ਕਿਹਾ ਜੀ ਇਹ ਉਹੀ ਜਿਹੜਾ ਗਜ਼ਨੀ ਜਿਹੜਾ ਇਹ ਦਾ ਅੱਗੋਂ ਹਕਾਨੀ ਨੈਟਵਰਕ ਦਾ ਉਹ ਇਸ ਦੇ ਉੱਤੇ ਕਹਿ ਰਿਹਾ ਮਿਸਟਰ ਅਨਾਸ ਹਕਾਨੀ ਜਿਹੜਾ ਯੰਗਰ ਬ੍ਰਦਰ ਹੈ
ਜਿਹੜਾ ਇਸ ਵੇਲੇ ਤਾਲਿਬਾਨ ਦਾ ਸੁਪਰੀਮੋ ਜਿਹੜਾ ਹੱਕਾਨੀ ਗਰੁੱਪ ਦਾ ਹੈ, ਸਿਰਾਜੁਦੀਨ ਹੱਕਾਨੀ, ਉਹ ਕਹਿ ਰਿਹਾ ਜੀ ਦੇਖੋ ਮੈਂ 10ਵੀਂ ਸੈਂਚਰੀ ਦੇ ਆਪਣੇ ਜਿਹੜੇ ਸਾਡੇ ਬਜ਼ੁਰਗ ਮਹਿਮੂਦ ਗਜ਼ਨਵੀ ਦੀ ਕਬਰ ਤੇ ਗਿਆ, ਉਹਨੇ ਇੱਕ ਸਟਰੋਂਗ ਰਾਜ ਕਾਇਮ ਕੀਤਾ ਸੀ ਔਰ ਉਹਨੇ ਜਿਹੜੀ ਹੈ ਸੋਮਨਾਥ ਦੇ ਵਿੱਚ ਮੂਰਤੀ ਤੋੜੀ ਸੀ। ਹੁਣ ਜ਼ਾਹਰ ਹੈ ਔਰ ਇਹਨਾਂ ਨੇ ਰਾਹ ਨੂੰ ਲੱਗਿਆ ਵੀ ਇਹ ਕੱਲੀ ਖਬਰ ਕਾਫੀ ਨਹੀਂ ਹੈ, ਵੈਦਰ ਉਹਨੇ ਕੀਤਾ ਵੀ ਹੈ ਟਵੀਟ ਕੇ ਨਹੀਂ ਕੀਤਾ, ਕਿਉਂਕਿ ਇੰਨਾ ਕੁਝ ਜਾਲੀ ਚੱਲ ਰਿਹਾ ਵੀ ਇਹਨਾਂ ਦਾ ਹੀ ਕੀਤਾ ਪਰ ਇਹਨਾਂ ਦੀ ਸਾਜ਼ਿਸ਼ ਇਥੋਂ ਨਜ਼ਰ ਆਈ। ਏਜੰਸੀਜ਼ ਪ੍ਰੋਬ ਲਿੰਕ ਬਿਟਵੀਨ ਕਸ਼ਮੀਰ ਕਿਲਿੰਗਸ ਐਂਡ ਅਨਾਸ ਹਕਾਨੀਜ਼ ਐਗਜ਼ਲਟੇਸ਼ਨ ਓਵਰ ਸੋਮਨਾਥ ਡਿਸਟਰਕਸ਼ਨ। ਕੱਲ ਇੱਕ ਉੱਥੇ ਦੁਖਦਾਈ ਵਾਕਿਆ ਹੋਇਆ ਕਸ਼ਮੀਰ ਦੇ ਵਿੱਚ, ਜਿੱਥੇ ਕਿ ਇੱਕ ਕਸ਼ਮੀਰੀ ਬ੍ਰਾਹਮਣ ਜਿਹੜਾ ਫਾਰਮੇਸੀ ਰਨ ਕਰਦਾ ਸੀ 25-30 ਸਾਲ ਤੋਂ, ਉੱਥੋਂ ਨਿਕਲਿਆ ਨਹੀਂ ਸੀ, ਉਹਦਾ ਮਰਡਰ ਹੋਇਆ, ਇੱਕ ਦੋ ਹੋਰ ਬਈਆਂ ਦਾ ਮਰਡਰ ਹੋਇਆ। ਉਹਦੇ ਨਾਲ ਉਹਨਾਂ ਨੇ ਜੋੜ ਕੇ ਕਿਹਾ ਕਿ ਵੀ ਇਹ ਤਾਂ ਨਹੀਂ ਹੈ ਵੀ ਇੱਧਰ ਹੱਕਾਨੀ ਨੈਟਵਰਕ ਦੇ ਇਸ ਅਨੀਸ ਨੇ ਇਹ ਕਿਹਾ ਕਿ ਜੀ ਅਸੀਂ ਬੁੱਤ ਤੋੜਿਆ ਸੀ ਸੋਮਨਾਥ ਦਾ, ਤੇ ਉਧਰੋਂ ਉਹਨਾਂ ਨੇ ਨਾਲ ਹੀ ਕਸ਼ਮੀਰ ਦੇ ਵਿੱਚ ਜਿਹੜਾ ਇਹ ਕਿਲਿੰਗ ਕਰ ਦਿੱਤੀ। ਇਸ ਤੋਂ ਇਹ ਲੱਗਦਾ ਹੈ ਹੱਕਾਨੀ ਨੈਟਵਰਕ ਫਿੰਗਰਪ੍ਰਿੰਟਸ ਆਲ ਓਵਰ। ਸੋ ਇਹਨੂੰ ਤੁਸੀਂ ਦੇਖੋ, ਜੇ ਦੋਨਾਂ ਖਬਰਾਂ ਨੂੰ ਮਿਲਾ ਕੇ ਦੇਖੋ, ਇੱਧਰ ਕਸ਼ਮੀਰ ਦੀ ਪ੍ਰੋਬਲਮ ਦੇ ਨਾਲ ਉਹਨੂੰ ਜੋੜ ਦਿੱਤਾ, ਇਧਰੋਂ ਉਹਨਾਂ ਨੇ ਕਰਤੇ ਪ੍ਰਵਾਨ ਗੁਰਦੁਆਰੇ 'ਚ ਜਿਹੜਾ ਇਹਨਾਂ ਦੇ ਜਿਹੜੇ ਜਿਹੜੇ ਹੁਡਲਮ ਹੋਣਗੇ ਹਾਇਡ, ਉਹਨਾਂ ਤੋਂ ਇਹ ਕਾਰਾ ਕਰਵਾਇਆ ਔਰ ਸਿੱਖਾਂ ਨੂੰ ਇਸ ਪਾਸੇ ਲਾ ਦਿੱਤਾ। ਔਰ ਮੈਂ ਦੇਖ ਰਿਹਾ ਘੜੀਵਾਲ ਕਲੋਜ਼ਿੰਗ ਤੋਂ ਪਹਿਲਾਂ ਸਾਡੀ TV 84 ਦੀ ਟੀਮ ਨੇ 4-4.5 ਮਿੰਟ ਦੀ ਵੀਡੀਓ ਜਿਹਦੇ 'ਚ ਕਿ ਇਸ ਖਬਰ ਨੂੰ ਕਿਵੇਂ ਜਿਸ ਚੰਦੋਕ ਨਾਂ ਦੇ ਬੰਦੇ ਨੇ ਜਿਹੜਾ ਉਹ ਆਪਣੇ ਆਪ ਨੂੰ ਪੁਨੀਤ ਸਿੰਘ ਚੰਦੋਕ ਪ੍ਰੈਜ਼ੀਡੈਂਟ ਇੰਡੀਆ ਵਰਲਡ ਫੋਰਮ ਕਹਿੰਦਾ, ਇਹਨੂੰ ਰਾਜਸਥਾਨ ਪੁਲਿਸ ਨੇ ਫੜਿਆ ਸੀ ਕਿਉਂਕਿ ਆਪਣੇ ਆਪ ਨੂੰ ਰਾ ਅਫੀਸ਼ੀਅਲ ਕਹਿੰਦਾ ਸੀ। ਉਹਨੇ ਇਹਨੂੰ ਪ੍ਰਮੋਟ ਕੀਤਾ ਸਾਰਿਆਂ ਨੂੰ ਔਰ ਕਿਵੇਂ ਮੀਡੀਆ ਨੇ ਫਿਰ ਅੱਗੋਂ ਇਸ ਕਹਾਣੀ ਨੂੰ ਜੋੜਿਆ ਤੇ ਫਿਰ ਇਹ ਗੱਲ ਸਮਝ ਆ ਜਾਏਗੀ ਕਿ ਕਰਤੇ ਪ੍ਰਵਾਨ ਵਾਲੀ ਘਟਨਾ ਵੀ ਇਹਨਾਂ ਦਾ ਕਾਰ ਹੈ ਔਰ ਜਿਹੜੀ ਰੰਗਤ ਦਿੱਤੀ ਗਈ ਉਹ ਵੀ ਇਹਦਾ ਕਾਰ ਹੈ। ਔਰ ਇਹ ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਕਿ ਵੀਡੀਓ ਚਲਾ ਦੇਣ ਔਰ ਉਹਦੇ ਨਾਲ ਹੀ ਪ੍ਰੋਗਰਾਮ ਦੀ ਕਲੋਜ਼ਿੰਗ ਸਮਾਪਤੀ ਹੈ ਜੀ। ਜਿੱਥੇ ਭਾਰਤ ਵਿੱਚ ਕੇਂਦਰੀ ਸਰਕਾਰ ਦੇ ਮੰਤਰੀ ਦਾ ਮੁੰਡਾ ਆਪਣੀ ਜੀਪ ਨਾਲ ਅੱਤਵਾਦੀ ਹਮਲਾ ਕਰਕੇ 4 ਸਿੱਖਾਂ ਦਾ ਕਤਲ ਕਰ ਦਿੰਦਾ ਹੈ ਤੇ ਭਾਰਤੀ ਮੀਡੀਆ ਬੜੀ ਬੇਸ਼ਰਮੀ ਨਾਲ ਇਸ ਅੱਤਵਾਦੀ ਹਮਲੇ ਨੂੰ ਹਾਦਸਾ ਬਣਾ ਕੇ ਹੈਡਲਾਈਨ ਛਾਪਦਾ ਹੈ, ਉੱਥੇ ਅੱਜ ਦੀਆਂ ਭਾਰਤੀ ਅਖਬਾਰਾਂ ਵਿੱਚ ਇਹ ਖਬਰ ਪ੍ਰਮੁਖਤਾ ਨਾਲ ਛਾਪੀ ਗਈ ਹੈ ਕਿ ਕਾਬੁਲ ਸਥਿਤ ਕਰਤਾ ਪ੍ਰਵਾਨ ਗੁਰਦੁਆਰਾ ਸਾਹਿਬ ਦੀ ਤਾਲਿਬਾਨ ਨੇ ਭੰਨ-ਤੋੜ ਕੀਤੀ ਹੈ। ਇਸ ਰਿਪੋਰਟ ਵਿੱਚ ਅਸੀਂ ਜਾਣਾਂਗੇ ਕਿ ਮੀਡੀਆ ਸ਼ਬਦਾਂ ਦੇ ਹੇਰ-ਫੇਰ ਨਾਲ ਕਿਵੇਂ ਤੁਹਾਡੇ ਤੇ ਮਾਨਸਿਕ ਹਮਲਾ ਕਰਦਾ ਹੈ। ਸਭ ਤੋਂ ਪਹਿਲਾਂ ਅਸੀਂ 3 ਭਾਰਤੀ ਅਖਬਾਰਾਂ ਦੀਆਂ ਸੁਰਖੀਆਂ ਵਿਖਾਉਂਦੇ ਹਾਂ ਜੋ ਉਹਨਾਂ ਇਸ ਖਬਰ ਨੂੰ ਪ੍ਰਕਾਸ਼ਿਤ ਕਰਨ ਲਈ ਵਰਤੀਆਂ। ਅੰਗਰੇਜ਼ੀ ਦਾ ਟ੍ਰਿਬਿਊਨ ਅਖਬਾਰ ਲਿਖਦਾ ਹੈ, ਸਸਪੈਕਟਡ ਤਾਲਿਬਾਨ ਮੈਨ ਵੈਂਡਲਾਈਜ਼ ਕਾਬੁਲ ਗੁਰਦੁਆਰਾ। ਅੰਗਰੇਜ਼ੀ ਦਾ ਹਿੰਦੁਸਤਾਨ ਟਾਈਮਜ਼ ਅਖਬਾਰ ਲਿਖਦਾ ਹੈ, ਸਸਪੈਕਟਡ ਤਾਲਿਬਾਨ ਫਾਈਟਰਸ ਵੈਂਡਲਾਈਜ਼ ਕਾਬੁਲਸ ਗੁਰਦੁਆਰਾ ਕਰਤੇ ਪ੍ਰਵਾਨ ਬ੍ਰੇਕ ਲੌਕਸ। NDTV ਦੀ ਹੈਡਲਾਈਨ ਹੈ, ਤਾਲਿਬਾਨ ਵੈਂਡਲਾਈਜ਼ਸ ਗੁਰਦੁਆਰਾ ਇਨ ਕਾਬੁਲ ਟੇਕਸ ਪੀਪਲ ਇਨ ਕਸਟਡੀ ਰਿਪੋਰਟ। ਸੋ ਇਸ ਤਰ੍ਹਾਂ ਸਾਰੇ ਭਾਰਤੀ ਮੀਡੀਆ ਨੇ ਆਪਣੀ ਖਬਰ ਦੀਆਂ ਹੈਡਲਾਈਨਸ ਦੁਆਰਾ ਇਹ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਾਬੁਲ ਦੇ ਕਰਤਾ ਪ੍ਰਵਾਨ ਗੁਰਦੁਆਰਾ ਸਾਹਿਬ ਵਿੱਚ ਤਾਲਿਬਾਨ ਦੇ ਲੜਾਕਿਆਂ ਨੇ ਵੜ ਕੇ ਭੰਨ-ਤੋੜ ਕੀਤੀ ਹੈ। ਅੱਗੇ ਚੱਲ ਕੇ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਰਤੀ ਮੀਡੀਆ ਦੀ ਇਸ ਰਿਪੋਰਟ ਦੀ ਤੰਦ ਕਿਵੇਂ ਭਾਰਤੀ ਖੁਫੀਆ ਏਜੰਸੀ ਨਾਲ ਜੁੜਦੀ ਹੈ। ਹੁਣ ਇੱਕ ਨਜ਼ਰ ਖਬਰ ਦੇ ਵਿਚਕਾਰਲੀ ਜਾਣਕਾਰੀ ਤੇ ਪਾਉਂਦੇ ਹਾਂ। ਲਗਭਗ ਸਾਰੀਆਂ ਅਖਬਾਰਾਂ ਨੇ ਇੱਕ ਹੀ ਜਾਣਕਾਰੀ ਨੂੰ ਸ਼ਬਦਾਂ ਦੇ ਹੇਰ-ਫੇਰ ਨਾਲ ਇਸ ਖਬਰ ਦਾ ਆਧਾਰ ਬਣਾਇਆ ਹੈ। ਇਸ ਖਬਰ ਵਿੱਚ 2 ਬੰਦਿਆਂ ਦੇ ਬਿਆਨਾਂ ਦੀ ਵਰਤੋਂ ਕੀਤੀ ਗਈ ਹੈ। ਇੱਕ ਸ਼ਖਸ ਅਫਗਾਨੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਹੈ ਜਿਸ ਦੀ ਸੋਸ਼ਲ ਮੀਡੀਆ ਤੇ ਪਈ ਪੋਸਟ ਨੂੰ ਖਬਰ ਦਾ ਆਧਾਰ ਬਣਾਇਆ ਗਿਆ ਹੈ, ਜਿਸ ਵਿੱਚ ਉਹ ਦੱਸਦਾ ਹੈ ਕਿ ਕੁਝ ਹਥਿਆਰਬੰਦ ਲੋਕਾਂ ਨੇ ਗੁਰਦੁਆਰਾ ਸਾਹਿਬ ਵਿੱਚ ਆ ਕੇ ਭੰਨ-ਤੋੜ ਕੀਤੀ ਹੈ, ਪਰ ਉਹ ਕਿਤੇ ਵੀ ਇਹਨਾਂ ਹਮਲਾਵਰਾਂ ਦੇ ਤਾਲਿਬਾਨ ਨਾਲ ਸੰਬੰਧਿਤ ਹੋਣ ਦੀ ਗੱਲ ਨਹੀਂ ਕਹਿੰਦਾ। ਇੱਥੋਂ ਦੇ ਸਾਰੇ ਕਮਰੇ ਬਣੇ ਨੇ ਤੇ ਦੂਸਰਾ ਇੱਥੋਂ ਦੇ ਜਿੰਨੇ 3 ਬੰਦੇ ਆਏ ਚੌਕੀਦਾਰ ਉਹਨਾਂ ਦੇ 8 ਬੰਦੇ ਨੇ ਤੇ ਅੰਦਰ ਗੁਰਦੁਆਰੇ ਜਿਹੜੇ ਨੇ ਗੁਰਗਿਆਨ ਸਾਹਿਬ। ਪਰ ਅਖਬਾਰ ਬੜੀ ਚਲਾਕੀ ਨਾਲ ਇਸ ਸਿੱਖ ਦੇ ਬਿਆਨ ਤੋਂ ਅਗਲੀ ਲਾਈਨ ਵਿੱਚ ਲਿਖਦੀ ਹੈ ਕਿ ਸੋਸ਼ਲ ਮੀਡੀਆ ਤੇ ਲੋਕ ਇਹਨਾਂ ਹਮਲਾਵਰਾਂ ਨੂੰ ਤਾਲਿਬਾਨੀ ਦੱਸ ਰਹੇ ਹਨ ਤੇ ਭਾਰਤੀ ਫੇਕ IT ਸੈੱਲ ਦੇ ਇਸ ਸੋਸ਼ਲ ਮੀਡੀਆ ਝੂਠ ਨੂੰ ਉਪਰੋਕਤ ਸਿੱਖ ਨਾਲ ਨੱਥੀ ਕਰਨ ਦੀ ਚਲਾਕ ਕੋਸ਼ਿਸ਼ ਕੀਤੀ ਗਈ।
ਇਸ ਤੋਂ ਇਲਾਵਾ ਅਖਬਾਰਾਂ ਨੇ ਦੂਜਾ ਆਧਾਰ ਦਿੱਲੀ ਦੇ ਰਹਿਣ ਵਾਲੇ ਪੁਨੀਤ ਸਿੰਘ ਚੰਡੋਕ ਨੂੰ ਬਣਾਇਆ ਹੈ। ਇਹ ਬੰਦਾ ਹੀ ਇਸ ਖਬਰੀ ਸਾਜ਼ਿਸ਼ ਦਾ ਮੁੱਖ ਪਾਤਰ ਹੈ। ਜ਼ਰਾ ਧਿਆਨ ਨਾਲ ਅਗਲੀ ਜਾਣਕਾਰੀ ਸੁਣਨ ਦੇਖਣ ਦੀ ਖੇਚਲ ਕਰਿਓ। ਅਖਬਾਰਾਂ ਨੇ ਪੁਨੀਤ ਸਿੰਘ ਚੰਡੋਕ ਨੂੰ ਇੰਡੀਅਨ ਵਰਲਡ ਫੋਰਮ ਦੇ ਮੁਖੀ ਵਜੋਂ ਪੇਸ਼ ਕੀਤਾ ਹੈ ਅਤੇ ਉਸ ਦੇ ਨਾਂ ਤੇ ਬਿਆਨ ਛਾਪਿਆ ਹੈ ਕਿ ਉਸ ਨੂੰ ਕਾਬੁਲ ਤੋਂ ਜਾਣਕਾਰੀ ਮਿਲੀ ਹੈ ਕਿ ਤਾਲਿਬਾਨ ਦੇ ਲੜਾਕਿਆਂ ਨੇ ਗੁਰਦੁਆਰਾ ਸਾਹਿਬ ਵਿੱਚ ਭੰਨ-ਤੋੜ ਕੀਤੀ ਹੈ। ਕੌਣ ਹੈ ਇਹ ਪੁਨੀਤ ਸਿੰਘ ਚੰਡੋਕ? ਵੱਖ-ਵੱਖ ਵਸੀਲਿਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪੁਨੀਤ ਸਿੰਘ ਚੰਡੋਕ ਦਿੱਲੀ ਦਾ ਇੱਕ ਵਪਾਰੀ ਹੈ। 10 ਮਾਰਚ 2021 ਦੀਆਂ ਅਖਬਾਰਾਂ ਵਿੱਚ ਇੱਕ ਖਬਰ ਲੱਗੀ ਸੀ ਕਿ ਰਾਜਸਥਾਨ ਦੀ ਅਜਮੇਰ ਪੁਲਿਸ ਨੇ ਦਿੱਲੀ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸ਼ਖਸ ਪੁਨੀਤ ਸਿੰਘ ਚੰਡੋਕ ਸੀ। ਗ੍ਰਿਫਤਾਰੀ ਦਾ ਕਾਰਨ ਸੀ ਕਿ ਇਹ ਖੁਦ ਨੂੰ ਭਾਰਤੀ ਖੁਫੀਆ ਏਜੰਸੀ ਰਾਹ ਦਾ ਅਫਸਰ ਦੱਸ ਕੇ ਪੁਲਿਸ ਸੁਰੱਖਿਆ ਲੈ ਰਿਹਾ ਸੀ, ਪਰ ਪੁਲਿਸ ਨੂੰ ਸ਼ੱਕ ਹੋਣ ਤੇ ਜਾਂਚ ਕੀਤੀ ਗਈ ਤਾਂ ਇਸ ਕੋਲ ਆਪਣਾ ਬਤੌਰ ਰਾਹ ਅਧਿਕਾਰੀ ਕੋਈ ਪਛਾਣ ਪੱਤਰ ਨਹੀਂ ਸੀ, ਜਿਸ ਦੇ ਚੱਲਦਿਆਂ ਇਸ ਦੀ ਗ੍ਰਿਫਤਾਰੀ ਹੋਈ। ਪਰ ਬਾਅਦ ਵਿੱਚ ਕੇਸ ਦਾ ਕੀ ਬਣਿਆ ਅਸੀਂ ਨਹੀਂ ਜਾਣਦੇ। ਇਹ ਆਦਮੀ ਦਿੱਲੀ ਗੁਰਦੁਆਰਾ ਕਮੇਟੀ ਦੇ ਐਕਸਟਰਨਲ ਅਫੇਅਰਸ ਦਾ ਮੁਖੀ ਵੀ ਰਿਹਾ ਤੇ ਇਸੇ ਅਹੁਦੇ ਤੇ ਰਹਿੰਦਿਆਂ ਦਿੱਲੀ ਕਮੇਟੀ ਪ੍ਰਧਾਨਾਂ ਨਾਲ ਵਿਦੇਸ਼ਾਂ ਦੇ ਦੌਰੇ ਵੀ ਕਰਦਾ ਰਿਹਾ। ਸੋ ਇਸ ਆਦਮੀ ਦੇ ਰਾਹ ਨਾਲ ਸੰਬੰਧ, ਸਿੱਖ ਅਦਾਰਿਆਂ ਵਿੱਚ ਉੱਚ ਪਹੁੰਚ ਅਤੇ ਉਸ ਦਾ ਭਾਰਤੀ ਅਖਬਾਰਾਂ ਦੀਆਂ ਪਲਾਂਟਡ ਸਟੋਰੀਆਂ ਵਿੱਚ ਵਰਤਿਆ ਜਾਣਾ ਇਸ ਬਾਰੇ ਕਈ ਗੱਲਾਂ ਪੁਖਤਾ ਕਰਦਾ ਹੈ। ਇਸ ਰਿਪੋਰਟ ਵਿੱਚ ਦਿੱਤੀਆਂ ਜਾਣਕਾਰੀਆਂ ਤੋਂ ਤੁਹਾਨੂੰ ਇਹ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਇਹ ਖਬਰ ਕਿੱਥੋਂ ਤੁਰੀ ਤੇ ਕਿਉਂ ਤੁਰੀ। ਅਖੀਰ ਵਿੱਚ ਅਸੀਂ ਤੁਹਾਨੂੰ ਦੱਸ ਦਈਏ ਕਿ ਤਾਲਿਬਾਨ ਦੇ ਉੱਚ ਅਧਿਕਾਰੀਆਂ ਨੇ ਇਸ ਘਟਨਾ ਤੋਂ ਬਾਅਦ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ ਅਤੇ ਘਟਨਾ ਦੀ ਜਾਂਚ ਦਾ ਭਰੋਸਾ ਦਿੱਤਾ ਹੈ। ਸਿੱਖਾਂ ਦੇ ਸਿਆਣੇ ਆਗੂਆਂ ਦਾ ਮੰਨਣਾ ਹੈ ਕਿ ਏਸ਼ੀਆ ਵਿੱਚ ਆ ਰਹੀਆਂ ਸਿਆਸੀ ਤਬਦੀਲੀਆਂ ਦੇ ਚੱਲਦਿਆਂ ਭਾਰਤ ਦੀ ਸਰਕਾਰ ਆਪਣੀਆਂ ਖੂਫੀਆ ਏਜੰਸੀਆਂ ਦੇ ਰਾਹੀਂ ਸਿੱਖਾਂ ਅਤੇ ਮੁਸਲਮਾਨਾਂ ਦੇ ਖੁਸ਼ਗਵਾਰ ਰਿਸ਼ਤਿਆਂ ਵਿੱਚ ਜ਼ਹਿਰ ਘੋਲਣਾ ਚਾਹੁੰਦੀਆਂ ਹਨ।